ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਐਂਡ ਵਾਲੇ ਇਸ਼ੂ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ, ਉਸ ਤੋਂ ਬਾਅਦ ਆਪਾਂ ਇਹਦਾ ਵਿਚਾਰ ਲਵਾਂਗੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਅੱਜ ਸਮਹਾਉ ਸਾਡੇ ਇਸ ਸਟੂਡੀਓ ਦੇ ਵਿੱਚ ਇੰਟਰਨੈਟ ਸਲੋ ਚੱਲ ਰਿਹਾ ਜੀ, ਉਹਦੇ ਨਾਲ ਕਨੈਕਟ ਨਹੀਂ ਹੋ ਪਾ ਰਿਹਾ। ਮੈਂ ਮੈਸੇजेस ਨਹੀਂ ਲੈ ਸਕਾਂਗਾ। ਜੇ ਪੜ੍ਹਦੇ ਕਨੈਕਟ ਹੋ ਗਿਆ ਫਿਰ ਮੈਂ ਜ਼ਰੂਰ ਡਿਸਕਸ ਕਰਾਂਗਾ ਜੀ। ਚਾਈਨਾ ਦੇ ਨਾਲ ਜੋ ਅੱਜ ਕੱਲ੍ਹ ਸਟੈਂਡ ਆਫ ਚੱਲ ਰਿਹਾ ਉਹਦੇ 'ਤੇ ਅਸੀਂ ਸੈਗਮੈਂਟ ਵਨ ਆਫਟਰ ਦਾ ਅਦਰ ਕੀਤੇ ਨੇ ਜੀ, ਔਰ ਉਸ ਦਾ ਦਰਸ਼ਕਾਂ ਨੇ, ਸਰੋਤਿਆਂ ਨੇ ਕਾਫੀ ਹਾਂ ਪੱਖੀ ਹੁੰਗਾਰਾ ਵੀ ਦਿੱਤਾ। ਪਰ ਇੱਕ ਜਿਹੜਾ ਜੋ ਤੁਸੀਂ ਡਿਫਰੈਂਸ ਦੇਖਦੇ ਹੋ ਕਿ ਵੀ ਜਿੰਗੋਇਜ਼ਮ ਤਾਂ ਚਾਈਨਾ ਦੇ ਮਾਮਲੇ 'ਚ ਬਿਆਨਬਾਜ਼ੀਆਂ ਅਪਰ ਲੈਵਲ 'ਤੇ ਫੌਜੀ ਚੀਫ ਨੇ ਕੀਤੀਆਂ, ਦੂਜੀਆਂ ਕੀਤੀਆਂ, ਪਰ ਜਿਹੜਾ ਉਹਨਾਂ ਦਾ ਮੀਡੀਆ, ਇਲੈਕਟ੍ਰੋਨਿਕ ਪ੍ਰੈਸ ਜਿਹੜਾ ਹੈਸ਼ਟੈਗ ਬਣਾ ਕੇ ਜਿਵੇਂ ਪਾਕਿਸਤਾਨ ਦੇ ਖਿਲਾਫ ਲਗਾਤਾਰ ਜ਼ਹਿਰ ਉਗਲਦੇ ਰਹੇ ਨੇ, ਇਸ ਕਿਸਮ ਦਾ ਵਰਤਾਰਾ ਜਿਹੜਾ ਉੱਥੇ ਜਿਹੜੇ ਦੂਸਰਾ ਸੈਟ ਹੈ ਆਬਜ਼ਰਵਰਸ ਦਾ ਉਹ ਕਹਿ ਰਹੇ ਨੇ ਕਿ ਵੀ ਇਹ ਚੀਨ ਦਾ ਇਹ ਹੁੰਦਾ ਹੈ ਕਿ ਵੀ ਡਾਢੇ ਦੇ ਸਾਹਮਣੇ ਤੁਸੀਂ ਜਿਹੜਾ ਹੈ ਉਹਦੀਆਂ ਅੱਖਾਂ ਚੱਖਾਂ ਪਾ ਕੇ ਦੇਖਣ ਦੀ ਹਿੰਮਤ ਨਹੀਂ ਕਰਦੇ। ਔਰ ਇੱਕ ਸ਼ੋਏਬ ਡੈਨੀਅਲ ਦਾ ਰਾਈਟ ਅਪ ਮੈਂ ਦੇਖ ਰਿਹਾ ਸੀ, if India can keep jingoism away from its China relationship, why not with Pakistan? ਕਿ ਵੀ ਪਾਕਿਸਤਾਨ ਦੇ ਵੇਲੇ ਤਾਂ ਸਾਰੇ ਜਿਹੜੇ ਨੇ ਉਹ ਖਾੜਕੂ ਬਣ ਜਾਂਦੇ ਨੇ। ਔਰ ਜਿਵੇਂ ਮੈਂ ਉਹ ਕਹਿੰਦਾ ਵੀ 4-4 ਫੁੱਟ ਦੀਆਂ ਜਿਹੜੀਆਂ ਐਂਕਰਸ ਨੇ ਉਹ ਵੀ 6-6 ਫੁੱਟ ਹੋਰ ਉੱਚੀਆਂ ਉਛਲ ਰਹੀਆਂ ਹੁੰਦੀਆਂ ਕਿ ਵੀ ਜਿਵੇਂ ਉਹਨਾਂ ਨੂੰ ਮਿਟਾ ਦਿਓ, ਅਖੰਡ ਭਾਰਤ ਔਰ ਕੁਚਲ ਦਿਓ, ਦੂਜਾ ਕਰ ਦਿਓ। ਸਰਜੀਕਲ ਸਟ੍ਰਾਈਕ ਸੋ ਕਾਲਡ ਤੋਂ ਬਾਅਦ ਕਿਸ ਕਿਸਮ ਦੀ ਡਰਾਮੇਬਾਜ਼ੀ ਕੀਤੀ। ਪਰ ਚਾਈਨਾ ਨੇ ਹੁਣ ਇੱਕ ਤੋਂ ਬਾਅਦ ਇੱਕ ਜਿਹੜਾ ਉਹ ਜੋ ਹੀ ਧਮਕੀਆਂ ਦਿੱਤੀਆਂ ਨੇ। ਕੱਲ ਅਸੀਂ ਡਿਸਕਸ ਕੀਤਾ ਸੀ ਕਿ ਸੁਸ਼ਮਾ ਸਵਰਾਜ ਗੋਡਿਆਂ ਪਰਨੇ ਹੋ ਗਈ ਜੀ, ਗੱਲਬਾਤ। ਅੱਜ ਅਮਰੀਕਾ ਨੇ ਵੀ ਕਿਹਾ ਕਿ ਵੀ ਆਪਸੀ ਗੱਲਬਾਤ ਨੇ ਰਿਜ਼ੋਲਵ ਕਰੋ, ਕਿਉਂਕਿ ਉਹਨਾਂ ਨੂੰ ਨਜ਼ਰ ਆ ਗਿਆ ਕਿ ਵੀ ਇਹ ਚਾਈਨੀਜ਼ ਡਰੈਗਨ ਹੁਣ ਵਿਗੜ ਗਿਆ, ਔਰ ਜੇ ਵਿਗੜਿਆ ਤੇ ਇਹਨਾਂ ਨੇ ਤਾਂ ਇੱਕ ਧੱਫਾ ਨਹੀਂ ਸਹਿਣਾ ਇਹਨਾਂ ਦਾ। ਔਰ ਇਸ ਆਰਟੀਕਲ 'ਚ ਹਾਲਾਂ ਮੈਂ ਤੁਹਾਨੂੰ ਦਿਆਂਗਾ ਮੌਕਾ ਕਿ ਤੁਸੀਂ ਮੈਸੇजेस ਪੜ੍ਹੋ, ਕਾਫੀ ਸਾਡੇ ਓਵਰਡਿਊ ਹੋਏ ਨੇ। ਪਰ ਇਹ ਉਹਨੇ ਕਿਹਾ, ਆਥਰ ਨੇ ਸ਼ੋਏਬ ਡੈਨੀਅਲ ਨੇ, for 6 weeks now the two largest countries on earth have been eyeball to eyeball on the Bhutan border। ਇੱਕ ਦੂਜੇ ਸਾਹਮਣੇ ਢੀਲੇ ਕੱਢ ਰਹੀਆਂ ਨੇ ਦੋਨੋਂ ਤਾਕਤਾਂ ਭੂਟਾਨ ਦੇ। It started when China began to build a road on the Doklam Plateau which New Delhi and Thimphu claim is part of Bhutan, but Bhutan sees as part of China. Alarmed, New Delhi rushed troops to the region and stopped construction. The road, if built, would give the Chinese army quick access to Siliguri, Chicken's Neck, a 20-kilometer wide strip of land that connects West Bengal and Indian mainland to northeast India। ਅਸੀਂ already discuss ਕੀਤਾ ਹੈ ਇੰਡੀਆ ਦਾ ਚਿਕਨ ਨੈਕ ਜੇ ਉੱਥੋਂ 20 ਕਿਲੋਮੀਟਰ ਹੈ, ਸਾਰੀਆਂ 7 ਸਟੇਟਾਂ ਕੱਟ ਆਫ ਹੋ ਜਾਂਦੀਆਂ ਨੇ। ਔਰ ਇਹਦਾ ਜਵਾਬ ਫਿਰ ਚਾਈਨਾ ਨੇ ਜਿਹੜਾ ਉਹ ਐਗਰੈਸ਼ਨ ਦੇ ਨਾਲ ਦਿੱਤਾ ਹੈ। ਔਰ ਉਹਨਾਂ ਦੀ ਪੀਪਲਸ ਡੇਲੀ ਨਿਊਜ਼ਪੇਪਰ ਲਗਾਤਾਰ ਭਾਰਤ ਨੂੰ 1962 ਵੀ ਯਾਦ ਕਰਾ ਰਿਹਾ। ਔਰ ਹੋਰ ਵੀ ਇਨ ਦਾ ਫੇਸ ਆਫ ਦਿਸ ਬੈਲੀਜਰੈਂਸ ਇੰਡੀਆ ਹੈਜ਼ ਰਿਐਕਟਡ ਵਿਦ ਸਰਪ੍ਰਾਈਜ਼ਿੰਗ ਟ੍ਰੈਂਕੁਇਲਿਟੀ। ਉਹਨੇ ਕਿਹਾ ਜੀ ਉਧਰ ਉਹ ਪੂਰੇ ਜੰਗਜੂ ਟੋਨ 'ਚ ਗੱਲ ਕਰ ਰਹੇ ਨੇ ਤੇ ਇੱਧਰ ਇੰਡੀਅਨ ਜਿਹੜੇ ਨੇ ਉਹ ਬੜੇ ਟ੍ਰੈਂਕੁਇਲਿਟੀ, ਬੜੇ ਸ਼ਾਂਤ ਹੋ ਕੇ ਕਰ ਰਹੇ ਨੇ। The Modi government has made clear that it believes that calm measured diplomacy will solve the issue। ਮੋਦੀ ਕਹਿੰਦਾ ਜੀ ਬਿਲਕੁਲ ਅਸੀਂ ਡਿਪਲੋਮੇਸੀ ਦੇ ਨਾਲ ਕੂਟਨੀਤਕ ਨੂੰ ਸ਼ਾਂਤ ਕਰਾਂਗੇ। ਔਰ ਇਹ ਜਿਹੜੀਆਂ ਨੇ ਪੋਜੀਸ਼ਨਸ, ਹੁਣ ਕਮਲ ਸਿੱਬਲ ਇਹ ਕਹਿ ਰਿਹਾ ਕਿ ਵੀ ਇਹ ਜਿਹੜਾ ਪਾਵਰ ਗੈਪ ਹੈ ਐਕਸਪੈਂਡਿੰਗ ਬਿਟਵੀਨ ਚਾਈਨਾ ਐਂਡ ਇੰਡੀਆ ਇਜ਼ ਰਿਸਪੌਂਸਿਬਲ ਫॉर ਚਾਈਨਾ's belligerence। On the other hand, India's internal socio-economic weaknesses, its economy is reeling from demonetization and communal relations are strained, means New Delhi cannot afford conflict। ਵੀ ਅੰਦਰ ਵੀ ਹਿੱਲ ਗਿਆ ਇਹਨਾਂ ਦਾ, ਇਕਨੋਮੀ ਵੀ ਹਿੱਲੀ ਹੋਈ ਹੈ, ਔਰ ਇਸ ਕਰਕੇ ਉੱਥੇ ਜਿਹੜੇ ਨੇ ਉਹ ਭਿੱਜੀ ਬਿੱਲੀ ਬਣੇ ਹੋਏ ਨੇ, ਉਹਨਾਂ ਦੇ ਸਾਹਮਣੇ ਡਿਪਲੋਮੇਸੀ ਕਰਨ ਲੱਗ ਗਏ ਨੇ। ਔਰ thus jingoism has been absent from India's discourse with China in spite of Beijing's unfair attempts at bullying India in trying to change the status quo। ਵੀ ਚਾਈਨਾ ਹੁਣ ਬੁਲੀ ਕਰ ਰਿਹਾ ਪੂਰਾ ਤੇ ਇੰਡੀਆ ਜਿਹੜਾ ਉਹ ਬਿਲਕੁਲ ਜਿਹੜਾ ਉਹ ਸ਼ਾਂਤ ਹੋਇਆ। Union ministers continue to visit China, trade ties remain strong ਕਿ ਹੁਣ ਅਜੀਤ ਡੋਵਲ ਨੇ ਵੀ ਜਾਣਾ ਹੈ, ਵਪਾਰ ਵੀ ਚੱਲ ਰਿਹਾ ਹੈ। ਫਿਲਮ ਸਟਾਰਸ ਆਰ ਸਟਿਲ ਐਡਵਰਟਾਈਜ਼ਿੰਗ ਚਾਈਨੀਜ਼ ਕੰਜ਼ਿਊਮਰ ਗੁੱਡਸ। ਉਹ ਜਿਹਨੇ ਦਬੰਗ ਕੇ ਕਿਹੜੀ ਆ ਉਹਦਾ ਚਾਈਨੀਜ਼ ਵਰਜ਼ਨ ਬਣਾਇਆ ਜੀ, ਬੜਾ ਉੱਥੇ ਚੱਲਿਆ, ਅਜੇ ਵੀ ਚੱਲ ਰਹੀ ਹੈ ਫਿਲਮ। ਔਰ ਉਹਨਾਂ ਦੇ ਚਾਈਨੀਜ਼ ਪ੍ਰੋਡਕਟਸ ਲਈ ਐਕਟਰਸ ਨੂੰ ਉਹਨਾਂ ਨੇ ਬ੍ਰਾਂਡ ਐਂਬੈਸਡਰ ਬਣਾਇਆ ਹੋਇਆ। ਔਰ ਪ੍ਰਪੋਜ਼ਡ ਵੱਲਭ ਭਾਈ ਪਟੇਲ ਸਟੈਚੂ ਇਨ ਗੁਜਰਾਤ ਕੰਟੀਨਿਊਸ ਟੂ ਬੀ ਮੇਡ ਇਨ ਚਾਈਨਾ ਵਿਦਾਊਟ ਐਨੀ ਹੈਸਲ। ਹੁਣ ਮੋਦੀ ਨਾਲ ਜਿਹੜਾ ਬੜਾ ਹੀਰੋ ਬਣਾਇਆ ਪਟੇਲ ਕਿ ਜੀ ਦੁਨੀਆ ਦਾ ਸਭ ਤੋਂ ਉੱਚਾ ਸਟੈਚੂ ਬਣਾਉਣਾ, ਉਹ ਚੀਨੇ ਬਣਾ ਰਹੇ ਨੇ, ਉਹ ਅਜੇ ਵੀ ਬਣ ਰਿਹਾ।
ਉਹਨੇ ਕਿਹਾ ਜੀ ਤੁਸੀਂ ਉਹ ਕੈਂਸਲ ਨਹੀਂ ਕੀਤਾ, ਤੁਹਾਡੇ ਐਕਟਰ ਜਾ ਰਹੇ ਨੇ, ਉਹਨਾਂ ਦੀਆਂ ਜਿਹੜਾ ਬ੍ਰਾਂਡ ਐਂਬੈਸਡਰ ਬਣੇ ਹੋਏ ਨੇ। ਟੈਲੀਵਿਜ਼ਨ ਨਿਊਜ਼ ਚੈਨਲਸ ਆਫਟਨ ਐਟ ਦਾ ਫੋਰਫਰੰਟ ਆਫ ਜਿੰਗੋਇਜ਼ਮ ਆਰ ਆਲਸੋ ਕੁਆਇਟ ਅਲਾਉਇੰਗ ਦਾ ਗਵਰਨਮੈਂਟ ਰੂਮ ਟੂ ਬਰੀਥ, ਕਿ ਜਿਹੜੇ ਜਿੰਗੋਇਸਟ ਉੜਕ ਰਹੇ ਹੁੰਦੇ ਨੇ ਇਹ ਵੀ ਬੜੇ ਟਿਕ ਕੇ ਬੈਠੇ ਹੋਏ ਨੇ। ਹੁਣ ਇਹ ਉਹਨੇ ਕਿਹਾ ਜੀ ਇਹ ਬਹੁਤ ਚੰਗਾ ਹੈ, ਦਿਸ ਰਿਮਾਰਕੇਬਲ ਲੈਕ ਆਫ ਜਿੰਗੋਇਜ਼ਮ ਵਿਦ ਰਿਸਪੈਕਟ ਟੂ ਚਾਈਨਾ ਇਜ਼ ਐਕਸਲੈਂਟ ਐਂਡ ਨੀਡਸ ਟੂ ਬੀ ਅਡਾਪਟਡ ਵਿਦ ਪਾਕਿਸਤਾਨ। ਵੀ ਪਾਕਿਸਤਾਨ ਦੀ ਵਾਰੀ ਉਹ 5 ਗੁਣਾ ਇੰਡੀਆ ਉਹਦੇ ਤੋਂ ਵੱਡਾ ਹੈ, ਆਬਾਦੀ ਨਾਲ ਵੀ, ਪਾਵਰ ਨਾਲ ਵੀ। ਉੱਥੇ ਤੁਸੀਂ ਅੱਖਾਂ ਕੱਢ ਰਹੇ ਹੁੰਦੇ ਹੋ ਕਿ ਜੀ ਕੁਚਲ ਦੇਂਗੇ, ਦਬਾ ਦੇਂਗੇ, ਨਾਮੋ ਨਿਸ਼ਾਨ ਮਿਟਾ ਦੇਾਂਗੇ ਔਰ ਨਾਨੀ ਯਾਦ ਕਰਾ ਦੇਾਂਗੇ। ਇਹ ਹੁਣ ਚੀਨ ਵੱਲ ਨਹੀਂ ਮੂੰਹ ਕਰਕੇ, ਉਹਨਾਂ ਦੀ ਨਾਨੀ ਨਹੀਂ ਆਪਣੀ ਮਾਸੀ ਯਾਦ ਕਰਦੇ ਨੇ, ਨਾਨੀ ਨਹੀਂ ਯਾਦ ਉਹਨਾਂ ਨੂੰ ਕਰਵਾਉਂਦੇ ਜੀ। ਟੂ ਆਫਟਨ ਜਿੰਗੋਇਜ਼ਮ ਟਾਈਜ਼ ਦਾ ਹੈਂਡਸ ਆਫ ਇੰਡੀਆਜ਼ ਡਿਪਲੋਮੈਟਸ ਐਂਡ ਜਨਰਲਸ। ਫਿਰ ਉਹਨੇ ਕਿਹਾ ਕਿ ਜੀ ਜੇ ਜਿੰਗੋਇਜ਼ਮ ਹੋਏ ਤਾਂ ਫਿਰ ਇਹ ਡਿਪਲੋਮੇਸੀ ਨਹੀਂ ਕਰ ਸਕਣਗੇ ਚਾਈਨਾ ਦੇ ਨਾਲ। ਹੁਣ ਉਹਨੇ ਮਤਲਬ ਇਨ ਦਾ ਐਂਡ ਇਹੀ ਕਿਹਾ ਕਿ ਵੀ ਇਹ ਜਿਹੜੀ ਨੀਤੀ ਹੁਣ ਚਾਈਨਾ ਨਾਲ ਹੈ, ਕਾਸ਼ ਕਿ ਵੀ ਇਹ ਪਾਰਟ ਵੈਨ ਇਟ ਕਮਸ ਟੂ ਡੀਲਿੰਗ ਵਿਦ ਇਟਸ ਵੈਸਟਰਨ ਬਾਰਡਰ, ਇੰਡੀਆ ਨੀਡਸ ਟੂ ਟੇਕ ਏ ਲੈਸਨ ਫਰੋਮ ਦਾ ਪੇਸ਼ੈਂਸ ਦੈਟ ਇਟ ਅਪਲਾਈਜ਼ ਇਨ ਦਾ ਨਾਰਥ। ਉੱਤਰ ਦੇ ਬਾਰਡਰ ਚੀਨ ਨਾਲ ਜਿਹੜੀ ਕਹਿੰਦੇ ਨੇ ਕਿ ਦਿਖਾ ਰਹੇ ਹੋ ਟ੍ਰੈਂਕੁਇਲਿਟੀ ਹੈ, ਜਰਾ ਪੱਛਮ ਵਾਲੇ ਨਾਲ ਵੀ ਦਿਖਾਓ। ਦੈਟ ਵਿਲ ਸਰਵ ਇੰਡੀਆਜ਼ ਨੈਸ਼ਨਲ ਇੰਟਰਸਟ ਮਚ ਬੈਟਰ ਦੈਨ ਪੁਆਇੰਟਲੈਸ ਸੈਬਰ ਰੈਟਲਿੰਗ, ਕਿ ਐਵੇਂ ਨੇਜ਼ੇਬਾਜ਼ੀ ਘੁਮਾ ਰਹੇ ਹੋ ਹਵਾ 'ਚ ਡਾਂਗਾ, ਉਹਦੇ ਕੋਲੋਂ ਬਿਹਤਰ ਹੈ ਕਿ ਵੀ ਤੁਸੀਂ ਜ਼ਰਾ ਇਧਰ ਵੀ ਸ਼ਾਂਤ ਹੋ। ਜੀ ਡਾਕਟਰ ਸਾਹਿਬ ਬਿਲਕੁਲ ਮੇਰੀ ਵਾਰੀ ਆ ਗਈ ਹਨ ਜੀ। ਡਾਕਟਰ ਸਾਹਿਬ ਬੜੇ ਦਿਨਾਂ ਬਾਅਦ ਸਰਜੀਤ ਕੁਮਾਰ ਲਿਖਦੇ ਨੇ, ਦੁਬਦਾ ਭਰਪੂਰ ਨਸੀਹਤਾਂ ਵੰਡਦੇ ਬੰਦੇ, ਜੇ ਕੋਈ ਘੋਣ-ਮੋਣ ਸਿੱਖ ਖਾਲਿਸਤਾਨ ਦੀ ਗੱਲ ਕਰੇ ਫਿਰ ਕਹਿਣਗੇ ਪਹਿਲਾਂ ਖੁਦ ਤਾਂ ਸਿੱਖ ਸੱਜ ਲੈ। ਜੇ ਕੋਈ ਅੰਮ੍ਰਿਤਧਾਰੀ ਸਿੰਘ ਖਾਲਿਸਤਾਨ ਦੀ ਗੱਲ ਕਰੇ ਫਿਰ ਕਹਿਣਗੇ ਬਾਹਰਲੇ ਮੁਲਕਾਂ 'ਚ ਬਹਿ ਕੇ ਫੜਾ ਮਾਰਨ ਜੋਗੇ ਹੋ ਤੁਸੀਂ, ਇੱਥੇ ਆਓ ਪੰਜਾਬ 'ਚ ਤਾਂ ਪਤਾ ਲੱਗੇ। ਜੇ ਕੋਈ ਪੰਜਾਬ ਵਿੱਚ ਖਾਲਿਸਤਾਨ ਦੀ ਗੱਲ ਕਰੇ ਤਾਂ ਕਹਿਣਗੇ ਇਹ ਤਾਂ ਵਿਦੇਸ਼ਾਂ ਤੋਂ ਡਾਲਰ ਮੰਗਵਾਉਣ ਲਈ ਪਖੰਡ ਕਰਦਾ। ਜੇ ਪੁਲਿਸ ਫੜ ਕੇ ਜੇਲ੍ਹ ਵਿੱਚ ਡੱਕ ਦੇਵੇ ਫਿਰ ਕਹਿਣਗੇ ਇਹ ਤਾਂ ਸਰਕਾਰ ਨਾਲ ਮਿਲ ਕੇ ਡਰਾਮੇ ਕਰਦਾ। ਜੇ ਅਸਲੀ ਖਾਲਿਸਤਾਨੀ ਹੁੰਦਾ ਕੁਝ ਕਰਕੇ ਨਾ ਵਿਖਾਉਂਦਾ। ਜੇ ਕੁਝ ਕਰਕੇ ਵਿਖਾਉਣ ਲਈ ਕੋਈ ਹਥਿਆਰ ਚੁੱਕ ਲਵੇ ਤਾਂ ਕਹਿਣਗੇ ਸ਼ਾਂਤੀ ਨਾਲ ਵੀ ਤਾਂ ਗੱਲ ਹੋ ਸਕਦੀ ਹੈ। ਜੇ ਹਥਿਆਰਾਂ ਦੀ ਥਾਂ ਕੋਈ ਸ਼ਾਂਤੀ ਨਾਲ ਖਾਲਿਸਤਾਨ ਦੀ ਗੱਲ ਕਰਦਾ ਹੋਵੇ ਤਾਂ ਕਹਿਣਗੇ ਨਹੀਂ ਖਾਲਿਸਤਾਨ ਦੇ ਅਸੀਂ ਸਖਤ ਖਿਲਾਫ ਹਾਂ। ਪੜੂਓ, ਜਦ ਤੁਸੀਂ ਖਾਲਿਸਤਾਨ ਦੇ ਹੱਕ ਵਿੱਚ ਹੀ ਨਹੀਂ, ਫਿਰ ਚਾਹੇ ਕੋਈ ਘੋਣ-ਮੋਣ ਹੋ ਕੇ ਗੱਲ ਕਰੇ, ਚਾਹੇ ਅੰਮ੍ਰਿਤਧਾਰੀ ਹੋ ਕੇ ਖਾਲਿਸਤਾਨ ਦੀ ਗੱਲ ਕਰੇ, ਤੁਸੀਂ ਕੀ ਧਾਰਾਂ ਲੈਣੀਆਂ ਵਿੱਚੋਂ? ਜਦੋਂ ਤੁਸੀਂ ਨਾਲ ਤੁਰਨਾ ਹੀ ਨਹੀਂ, ਫਿਰ ਚਾਹੇ ਕੋਈ ਬਾਹਰ ਬਹਿ ਕੇ ਕਰੇ ਤੇ ਚਾਹੇ ਪੰਜਾਬ ਵਿੱਚ ਖਾਲਿਸਤਾਨ ਦੀ ਗੱਲ ਕਰੇ, ਤੁਸੀਂ ਵਡੇਵੇਂ ਲੈਣੇ ਆ ਵਿੱਚੋਂ। ਚਾਹੇ ਕੋਈ ਹਥਿਆਰਾਂ ਨਾਲ ਚੱਲੇ, ਚਾਹੇ ਸ਼ਾਂਤੀ ਨਾਲ ਚੱਲੇ, ਜਦ ਤੁਸੀਂ ਖਾਲਿਸਤਾਨ ਦੇ ਵਿਰੋਧੀ ਹੋ ਫਿਰ ਅਗਲਾ ਜਿਹੜਾ ਮਰਜ਼ੀ ਢੰਗ ਤਰੀਕਾ ਅਪਣਾਵੇ, ਤੁਸੀਂ ਛਣਕਣਾ ਲੈਣਾ ਵਿੱਚੋਂ। ਜਦ ਤੁਸੀਂ ਖਾਲਿਸਤਾਨ ਦੇ ਹੱਕ ਵਿੱਚ ਹੀ ਨਹੀਂ ਤਾਂ ਕੋਈ ਖਾਲਿਸਤਾਨੀ ਤੁਹਾਡੀ ਪਰਵਾਹ ਕਿਉਂ ਕਰੇ? ਤੁਸੀਂ ਚਾਹੁੰਦੇ ਹੋ ਕਿ ਹਰੇਕ ਖਾਲਿਸਤਾਨੀ ਸਾਡੇ ਅਨੁਸਾਰ ਚੱਲੇ, ਪਰ ਅਸੀਂ ਖਾਲਿਸਤਾਨ ਦੇ ਵਿਰੋਧੀ ਰਹੀਏ। ਕੀ ਉਹ ਤੁਸੀਂ ਬਈ ਨਾ 3 'ਚ ਨਾ 13 'ਚ, ਪਰ ਹਰ ਮੌਕੇ ਖਾਲਿਸਤਾਨੀ ਨੂੰ ਟੋਕਾ ਟਾਕੀ ਆਖੇ ਉਹ ਤਾਂ ਅਸੀਂ ਵੀ ਸਿੱਖ ਆ ਨਾ ਫਿਰ। ਜੀ ਡਾਕਟਰ ਸਾਹਿਬ ਮੈਂ ਸਮਝਦਾ ਵੀ ਇਸ ਤੋਂ ਵਧੀਆ ਕੁਝ ਨਹੀਂ ਕਿਹਾ ਜਾ ਸਕਦਾ। ਇਹ ਉਹ ਕਲਾਸ ਹੈ ਜਿਨ੍ਹਾਂ ਨੂੰ ਤੁਸੀਂ ਕਦੇ ਸਮਝਾ ਹੀ ਨਹੀਂ ਸਕਦੇ, ਕਿਉਂਕਿ ਉਹ ਸਮਝਣਾ ਨਹੀਂ ਚਾਹੁੰਦੇ। ਉਹ ਨੇ ਜਿਹੜੇ ਸੁੱਤੇ ਨਹੀਂ ਹੋਏ, ਜਿਹੜੇ ਮਚਲੇ ਨੇ, ਔਰ ਉਹਨਾਂ ਨੇ ਹਰ ਉਹ ਨੁਕਤਾ ਲੱਭਣਾ। ਜੇ ਕੋਈ ਜਿਵੇਂ ਉਹਨਾਂ ਨੇ ਸ਼ੁਰੂ ਕੀਤਾ ਕਿ ਭਾਈ ਜੇ ਕੋਈ ਮੋਨਾ ਜਿਹੜਾ ਉਹ ਗੱਲ ਕਰਦਾ ਉਹਨੂੰ ਕਹਿੰਦੇ ਤੂੰ ਤਾਂ ਸਿੱਖ ਹੀ ਨਹੀਂ ਹੈਗਾ। ਹਾਂਜੀ, ਜੇ ਕੋਈ ਸਿੱਖ ਗੱਲ ਕਰਦਾ ਉਹਨੂੰ ਕਹਿੰਦੇ ਜੀ ਕਿੱਥੇ ਲਿਖਿਆ ਹੈ ਜੀ, ਗੁਰੂ ਸਾਹਿਬ ਨੇ 10ਵੇਂ ਪਾਤਸ਼ਾਹ ਨੇ ਕਿੱਥੇ ਕਿਹਾ ਜੀ ਰਾਜ ਹੋਣਾ ਚਾਹੀਦਾ। ਉਹਨਾਂ ਨੂੰ ਜਦੋਂ ਬੰਦਾ ਬਹਾਦਰ ਔਰ ਦੂਸਰੇ ਦੀ ਗੱਲ ਕਰੋ ਉਹ ਕਹਿੰਦੇ ਜੀ ਉਹ ਤਾਂ ਉਸ ਜ਼ਮਾਨੇ ਦੀ ਗੱਲ ਸੀ, ਅੱਜ ਕਿਹੜਾ ਹੈ ਜੀ। ਜਿਹੜੇ ਇੱਥੇ ਗੱਲ ਕਰਦੇ ਨੇ ਉਹਨਾਂ ਨੂੰ ਕਹਿੰਦੇ ਨੇ ਜੀ ਇਹ ਤੁਸੀਂ ਉੱਥੇ ਹੋ, ਇੱਥੇ ਆਓ ਫਿਰ ਤੁਹਾਨੂੰ ਦੱਸੀਏ। ਤੇ ਜਿਹੜੇ ਉੱਥੇ ਅਕਾਲੀ ਦਲ ਅੰਮ੍ਰਿਤਸਰ ਹੈ, ਦਲ ਖਾਲਸਾ ਹੈ, ਜਿਹੜੇ ਬੋਰਡ ਲਾਉਣ ਤੱਕ ਗਏ ਜਾਂ ਉਹਨਾਂ ਨੂੰ ਕਹਿਣਗੇ ਜੀ ਇਹ ਦੇਸ਼ ਧਰੋਹੀ ਨੇ ਜੀ। ਸੋ ਮਤਲਬ ਇਹ ਉਹ ਕਲਾਸ ਹੈ ਜਿਨ੍ਹਾਂ ਨੇ ਆਪ ਕੁਛ ਨਹੀਂ ਕਰਨਾ, ਔਰ ਇਹ ਉਹ ਜਿਨ੍ਹਾਂ ਬਾਰੇ ਕਬੀਰ ਸਾਹਿਬ ਨੇ ਫਰਮਾਇਆ ਕਿ ਆਪ ਨਾ ਦੇਹ ਚੁਰੂ ਭਰ ਪਾਣੀ ਤੇ ਨਿੰਦੇ ਜੈ ਗੰਗਾ ਆਨੀ। ਆਪ ਇਹ ਚੁਲੀ ਭਰ ਕੇ ਪਾਣੀ ਕਿਸੇ ਨੂੰ ਦੇਣ ਜੋਗੇ ਨਹੀਂ, ਤੇ ਜਿਹੜਾ ਗੰਗਾ ਲੈ ਕੇ ਆਇਆ ਉਸ ਦੀ ਨਿੰਦਿਆ ਕਰਨ ਦੇ ਲਈ ਇਹ ਹਮੇਸ਼ਾ ਤਿਆਰ ਰਹਿਣਗੇ। ਸੋ ਜ਼ਾਹਰ ਹੈ ਕਿ ਵੀ ਇਹ ਕਲਾਸ ਜਿਹੜੀ ਹੈ ਇਹਨਾਂ ਨੂੰ ਬਿਹਤਰ ਇਹਨਾਂ ਲਈ ਮੈਂ ਸ਼ਬਦ ਰਜਿਸਟਰਡ ਬੇਈਮਾਨ ਨਾ ਰੱਖਿਆ ਹੋਇਆ। ਮੈਂ ਕਿਹਾ ਰਜਿਸਟਰਡ ਬੇਈਮਾਨ ਨੇ, ਇਹ 5% ਹੋਣੇ ਨੇ ਹਮੇਸ਼ਾ ਤੋਂ। ਗੁਰੂ ਸਾਹਿਬ ਸਰੀਰਕ ਜਾਮਿਆਂ 'ਚ ਸਨ, ਉਦੋਂ ਵੀ ਸਨ ਨੇ, ਅੱਜ ਵੀ ਨੇ, ਇਹਨਾਂ ਨੇ ਕੱਲ ਨੂੰ ਵੀ ਰਹਿਣਾ। ਸੋ ਇਹਨਾਂ ਦੇ ਉੱਤੇ ਵਕਤ ਜ਼ਾਇਆ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਇਹ
ਰਜਿਸਟਰਡ ਬੇਈਮਾਨ। ਜੀ ਡਾਕਟਰ ਸਾਹਿਬ, ਬਿਲਕੁਲ ਸਮਾਂ ਇਜਾਜ਼ਤ ਨਹੀਂ ਦਿੰਦਾ। ਅਸੀਂ ਹੋਰ ਮੈਸੇਜ ਲਈਏ। ਮੈਂ ਚਾਹਾਂਗੀ ਕਿ ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਵਿਚਾਰ ਸਾਂਝਾ ਕਰ ਦਿਓ। ਅਸੀਂ ਜਿਵੇਂ ਸ਼ੁੱਕਰਵਾਰ ਦੇ ਸ਼ੋਅ 'ਚ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀ ਵਿਚਾਰ ਕਰਦੇ ਜੀ। 3 ਸ਼ਲੋਕ ਅਸੀਂ ਅੱਜ ਦੀ ਵਿਚਾਰ ਲਈ ਚੁਣੇ ਨੇ। 63, 64, 65। ਜਾਂ ਕੁਆਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ, ਫਰੀਦਾ ਇਹੋ ਪਛੋਤਾਓ, ਵਤ ਕੁਆਰੀ ਨਾ ਥੀਏ। ਜੀ। ਹੁਣ ਇਹ ਜ਼ਾਹਰ ਹੈ ਕਿ ਵੀ ਜਦੋਂ ਕੋਈ ਕੁਆਰਾ ਹੁੰਦਾ ਹੈ, ਮੁੰਡਾ ਹੋਏ ਕੁੜੀ ਹੋਏ, ਚਾਅ ਹੁੰਦਾ ਕਿ ਉਹ ਇਹਦੇ ਬਾਰੇ ਅਕਸਰ ਬੜਾ ਘਟੀਆ ਜਿਹਾ ਲਤੀਫਾ, ਉਹ ਮੈਂ ਨਹੀਂ ਕਹਿਣਾ ਹੈ, ਪਰ ਇਹਦੇ 'ਚ ਇਹ ਰੂਹਾਨੀ ਦੁਨੀਆ ਦੇ ਲਿਹਾਜ਼ ਨਾਲ ਜਿਹੜਾ ਬਾਬਾ ਫਰੀਦ ਇਹ ਕਹਿੰਦੇ ਨੇ ਕਿ ਵੀ ਜਿਹੜਾ ਮਨੁੱਖੀ ਮਨ ਹੈ ਉਸ ਦੇ ਵਿੱਚ ਹਮੇਸ਼ਾ ਹੀ ਜੋ ਹਾਸਲ ਹੋ ਜਾਂਦਾ ਹੈ ਉਸ ਤੋਂ ਅੱਗੇ ਜਾਣ ਦੀ ਚਾਹਨਾ ਹੁੰਦੀ ਹੈ। ਜਦੋਂ ਉਹ ਚਾਹਨਾ ਹੁੰਦੀ ਹੈ ਫਿਰ ਬੰਦਾ ਕਹਿੰਦਾ ਇਹਦੇ ਨਾਲ ਤਾਂ ਉਹ ਜ਼ਿਆਦਾ ਬਿਹਤਰ ਸੀ। ਜੀ। ਕਿ ਜਾਂ ਕੁਆਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ। ਜਦੋਂ ਕੁਆਰੀ ਸੀ ਉਦੋਂ ਚਾਅ ਸੀ ਵੀ ਵਿਆਹ ਹੋਏ, ਜਦੋਂ ਵਿਆਹ ਹੋ ਗਿਆ ਤਾਂ ਫਿਰ ਜੰਜਾਲ ਪੈ ਗਿਆ, ਕੱਜੀਏ ਪੈ ਗਏ। ਫਰੀਦਾ ਇਹੋ ਪਛੋਤਾਓ, ਫਿਰ ਇਹ ਪਛਤਾਵਾ ਹੁੰਦਾ ਕਿ ਮੈਂ ਹੁਣ ਕਦੇ ਕੁਆਰੇ ਤਾਂ ਹੋ ਨਹੀਂ ਸਕਣਾ, ਕਾਸ਼ ਉਹ ਦਿਨ ਮੈਨੂੰ ਮੁੜ ਆਉਣ। ਜਵਾਨੀ ਹੋਏ ਬਚਪਨ ਨੂੰ ਯਾਦ ਕਰਦੇ ਆ, ਬੁਢਾਪਾ ਹੋਏ ਫਿਰ ਜਵਾਨੀ ਵੱਲ ਦੇਖਦੇ। ਜਿਹੜਾ ਕੋਲ ਹੈ ਸਾਡੇ ਕੋਲ, ਜੇ ਬੁਢਾਪਾ ਹੈ ਅੱਜ ਹੈ, ਉਹਨੂੰ ਅਸੀਂ ਜਿਹੜਾ ਉਹ ਇਸਤੇਮਾਲ ਨਹੀਂ ਕਰਨਾ ਚਾਹੁੰਦੇ, ਰੱਬ ਵੱਲ ਚੰਗੇ ਕੰਮਾਂ ਵੱਲ ਨਹੀਂ ਲਾਉਣਾ ਚਾਹੁੰਦੇ, ਕੁਛ ਨਾ ਕੁਛ ਨੁਕਸ ਕੱਢ ਕੇ ਜਿਹੜਾ ਆਪਣੇ ਆਪ ਨੂੰ ਅਸੀਂ ਰਿਪੈਂਟੈਂਸ ਪਛਤਾਵੇ ਦੇ ਵਿੱਚ ਹੀ ਰੱਖਣਾ ਜੀ। ਦੂਸਰਾ ਸ਼ਲੋਕ ਹੈ, ਕੱਲਰ ਕੇਰੀ ਛੱਪੜੀ ਆਏ ਉਹ ਲੱਥੇ ਹੰਝ, ਚਿੰਜੂ ਬੋੜਨੇ ਨਾ ਪੀਵੇਂ, ਉੱਡਣ ਸੰਧੀ ਡੰਜ। ਹੁਣ ਕਲਰ ਵਾਲੀ ਜਿਹੜੀ ਛੱਪੜੀ ਹੁੰਦੀ ਹੈ, ਕਲਰ ਬਿਲਕੁਲ ਨਾਨ ਫਰਟਿਲ, ਚੂਨਾ, 4 ਚਫੇਰੇ। ਔਰ ਹੰਸਾਂ ਬਾਰੇ ਜਦੋਂ ਅਸੀਂ ਮੈਟਾਫਰ ਅਲੰਕਾਰ ਇਸਤੇਮਾਲ ਕਰਦੇ ਕਿ ਕਾਂ ਜਿਹੜਾ ਉਹ ਗੰਦ ਖਾਂਦਾ ਤੇ ਹੰਸ ਮੋਤੀ ਚੁਗਦੇ ਸੇ, ਮਾਨਸਰੋਵਰ ਦੇ ਹੰਸ ਹੁੰਦੇ ਨੇ। ਹੁਣ ਜਿਹੜੇ ਹੰਸਾਂ ਦੀ ਡਾਰ ਉੱਡੀ ਤੇ ਇੱਕ ਛੱਪੜੀ ਦੇ ਉੱਤੇ ਆ ਕੇ ਬੈਠ ਗਈ, ਛੱਪੜੀ ਦੇ ਕੰਢੇ ਜਿਹੜੀ ਕਲਰ ਮਾਰੀ ਛੱਪੜੀ ਸੀ, ਗੰਦ ਭਰੀ ਹੋਈ ਕਲਰ ਦੀ, ਉੱਥੇ ਆ ਕੇ ਹੰਸ ਨੂੰ ਕਹਿੰਦੇ ਨੇ ਉਤਰੇ। ਜਿਉਂ ਹੀ ਉਹਨਾਂ ਨੇ ਚਿੰਜੂ ਬੋੜੀ ਨੇ, ਜਿਉਂ ਹੀ ਉਹਨਾਂ ਨੇ ਆਪਣੀ ਚੁੰਝ ਉਹਦੇ 'ਚ ਡੋਬੀ, ਉਹਨਾਂ ਨੂੰ ਇਹ ਰਿਅਲਾਈਜ਼ ਹੋਇਆ ਕਿ ਵੀ ਨਹੀਂ, ਇਹ ਮੋਤੀਆਂ ਵਾਲਾ ਪਾਣੀ ਨਹੀਂ ਹੈ, ਇਹ ਤਾਂ ਗੰਦ ਵਾਲਾ ਛੱਪੜ ਹੈ, ਨਾ ਪੀਵੇ। ਉਹ ਉਹਨਾਂ ਨੇ ਉੱਥੇ ਹੀ ਆਪਣੀ ਚੁੰਝ ਚੋਂ ਕੱਢ ਦਿੱਤਾ, ਬਾਹਰ ਆ ਗਏ। ਉੱਡਣ ਸੱਦੀ ਹੰਝ, ਤੇ ਉਹਨਾਂ ਨੂੰ ਉੱਡਣ ਦੀ ਤਾਂਘ ਆਈ ਔਰ ਉਸ ਕਲਰ ਦੀ ਛੱਪੜੀ ਚੋਂ ਉੱਡ ਗਏ। ਇਹ ਸਤਸੰਗੀਆਂ ਲਈ ਹੈ ਕਿ ਵੀ ਜਿਹੜੇ ਚੰਗੇ ਪਾਸੇ ਤੁਰੇ ਹੋਏ ਨੇ, ਰੱਬ ਦੀ ਯਾਦ ਕਰਨ ਵਾਲੇ, ਫਕੀਰਾਨਾ ਰੁਚੀਆਂ ਵਾਲੇ ਨੇ, ਉਹ ਕਲਰ ਦੀ ਛੱਪੜੀ ਤੇ, ਉਹ ਮਨਮੁਖਾਂ ਦੀ ਸੰਗਤ ਦੇ ਵਿੱਚ ਰੱਬ ਤੋਂ ਦੂਰੀ ਪਾਉਣ ਵਾਲਿਆਂ ਦੇ ਨਾਲ ਨਹੀਂ ਕਦੇ ਤੁਰਦੇ। ਜੇ ਕਦੇ ਗਲਤੀ ਨਾਲ ਉਹਨਾਂ ਦਾ ਜਿਹੜਾ ਉਹ ਟਾਕਰਾ ਹੋ ਵੀ ਜਾਏ, ਇੱਕਦਮ ਉਸ ਤੋਂ ਆਪਣਾ ਤੋੜ ਵਿਛੋੜਾ ਕਰ ਲੈਂਦੇ ਨੇ। ਔਰ ਇਹੀ ਕਾਰਨ ਹੈ ਅਸੀਂ ਅਰਦਾਸ ਦੇ ਵਿੱਚ ਮੰਗਦੇ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਔਰ ਫਿਰ ਇਸੇ ਹੀ ਥਾਟ ਨੂੰ ਅਗਲੇ ਸ਼ਲੋਕ ਦੇ ਵਿੱਚ ਵੀ ਬਾਬਾ ਫਰੀਦ ਜੀ ਨੇ ਕੰਟੀਨਿਊ ਕੀਤਾ। ਹੰਸ ਉੱਡਰ ਕੁਦਰੈ ਪਿਆ, ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣਦਾ, ਹੰਸ ਨਾ ਕੁਦਰਾ ਖਾਏ। ਹੁਣ ਬਹੁਤ ਵਾਰ ਅਸੀਂ ਜਦੋਂ ਗੁਰੂ ਨਾਨਕ ਸਾਹਿਬ ਦੇ ਜੀਵਨ ਦਾ ਉਹ ਵਾਕਿਆ ਭਾਈ ਲਾਲੋ ਮਲਕ ਭਾਗੋ ਦਾ ਬਿਆਨ ਦੇ, ਤੇ ਫਿਰ ਅਸੀਂ ਕਹਿੰਦੇ ਹਾਂ ਕਿ ਭਾਈ ਲਾਲੋ ਦੀ ਕੋਦਰੇ ਦੀ ਰੋਟੀ ਖਾਧੀ। ਜਦੋਂ ਮਲਕ ਭਾਗੋ ਨੂੰ ਚੈਲੰਜ ਕੀਤਾ, ਇੱਕ ਹੱਥ 'ਚ ਗੁਰੂ ਨਾਨਕ ਸਾਹਿਬ ਦੇ ਉਹਦੇ ਮਾਲ ਪੂੜੇ ਨੇ ਭਾਗੋ ਦੇ, ਜਿਹਦੇ ਖਾਣੇ ਤੇ ਗੁਰੂ ਸਾਹਿਬ ਨਹੀਂ ਆਏ, ਤੇ ਦੂਸਰੇ ਹੱਥ 'ਚ ਕੋਦਰੇ ਦੀ ਰੋਟੀ ਹੈ ਭਾਈ ਲਾਲੋ ਦੀ। ਹੁਣ ਕਿਉਂਕਿ ਅੱਜ ਕੱਲ ਬਾਕੀ ਸਾਰੇ ਗ੍ਰੇਨ ਹੁੰਦਾ ਹੈ, ਕਣਕ ਹੈ, ਚੌਲ ਹੈ ਔਰ ਦੂਸਰੀਆਂ ਚੀਜ਼ਾਂ ਨੇ, ਲੇਕਿਨ ਕੋਦਰਾ ਨਹੀਂ ਹੁੰਦਾ। ਇੱਕ ਜ਼ਮਾਨਾ ਸੀ ਗੁਰੂ ਸਾਹਿਬ ਦੇ ਵੇਲੇ, ਔਰ ਇਕੱਲਾ ਜਨਮ ਸਾਖੀਆਂ 'ਚ ਨਹੀਂ, ਬਾਬਾ ਫਰੀਦ ਨੇ ਵੀ ਕੋਦਰੇ ਦੀ ਗੱਲ ਕੀਤੀ ਹੈ ਕਿ ਕੋਦਰੇ ਦਾ ਖੇਤ ਬਹੁਤ ਗਰੀਬ ਆਦਮੀ ਦਾ ਸਟੇਪਲ ਹੋਏਗਾ, ਬਹੁਤ ਪੂਅਰ, ਜਿਹੜੇ ਅਫੋਰਡ ਨਹੀਂ ਕਰ ਸਕਦੇ ਦੂਜੇ ਜਿਹੜੇ ਗ੍ਰੇਨਸ ਨੇ। ਔਰ ਬਾਬਾ ਫਰੀਦ ਫਰਮਾਉਂਦੇ ਨੇ ਕਿ ਹੰਸ ਉੱਡਰ ਕੋਦਰੈ ਪਿਆ, ਕਿ ਹੰਸ ਪਹਿਲਾਂ ਤਾਂ ਕਲਰ ਵਾਲੀ ਛੱਪੜੀ ਦੀ ਗੱਲ ਹੈ ਉਹਨਾਂ ਦੀ, ਕਿ ਭਾਈ ਉਹਨੇ ਉਹ ਨਹੀਂ ਜਿਹੜਾ ਉਹਦਾ ਚੁੰਝ ਡੋਬੀ ਔਰ ਉਹਨੂੰ ਪੀਤਾ ਨਹੀਂ ਹੈ। ਫਿਰ ਹੰਸ ਜਿਹੜਾ ਉਹ ਉੱਡਿਆ ਤੇ ਕੋਦਰੇ ਦੇ ਖੇਤ 'ਚ ਆ ਗਿਆ। ਲੋਕ ਵਿਡਾਰਨ ਜਾਏ, ਲੋਕ ਇਕੱਠੇ ਆ ਕੇ ਹੁਸ਼ ਕਰਕੇ ਉਹਨਾਂ ਨੂੰ ਉਡਾਣ ਲਈ ਪਹੁੰਚ ਗਏ। ਗਹਿਲਾ ਲੋਕ ਨਾ ਜਾਣਦਾ, ਇਹ ਕਮਲੇ ਲੋਕ ਜਾਣਦੇ ਨਹੀਂ ਕਿ ਵੀ ਹੰਸ ਨਾ ਕੋਦਰਾ ਖਾਏ, ਕਿ ਹੰਸ ਜਿਹੜਾ ਉਹਨੇ ਕੋਦਰਾ ਖਾਣਾ ਨਹੀਂ ਹੈ। ਹੁਣ ਉਹ ਇਵੇਂ ਹੁੰਦਾ ਜਿਵੇਂ ਟਿੱਡੀ ਦਾ ਲਾ ਕੇ ਬਹਿ ਜਾਂਦਾ ਸੀ ਔਰ ਉਹ ਤਬਾਹੀ ਕਰ ਦਿੰਦਾ ਸੀ, ਕਿ ਵੀ ਇਹ
ਇਹਦੇ 'ਚ ਇਹੀ ਦੱਸਿਆ ਵੀ ਜਿਹੜਾ ਰੱਬ ਦੇ ਪਾਸੇ ਤੁਰੇ ਨੇ ਉਹ ਛੱਪੜ ਦੇ ਪਾਣੀ ਨਾਲ ਵੀ ਨਹੀਂ ਜਿਹੜਾ ਉਹ ਕੰਪਰੋਮਾਈਜ਼ ਕਰਦੇ, ਔਰ ਉਹ ਕੋਧਰੇ ਨੂੰ ਵੀ ਨਹੀਂ ਖਾਂਦੇ। ਮਤਲਬ ਇਹ ਹੈ ਵੀ ਹੰਸਾਂ ਦਾ ਖਾਣਾ ਜਿਹੜਾ ਉਹ ਅਲਟੀਮੇਟਲੀ ਹੰਸ ਦੀ ਉਡਾਰੀ ਵੀ ਹੰਸ ਦੀ ਹੈ ਜੀ, ਉਹਨੇ ਅਸਮਾਨਾਂ 'ਚ ਉੱਡਣਾ ਔਰ ਮੋਤੀ ਉਹਦਾ ਆਹਾਰ ਹੈ। ਇਸੇ ਤਰ੍ਹਾਂ ਰੱਬ ਦੇ ਜਿਹੜੇ ਬੰਦੇ ਨੇ, ਸਤਸੰਗੀ ਨੇ, ਉਹ ਰੱਬ ਦੀ ਯਾਦ 'ਚ ਜੁੜੇ ਹੋਏ ਹਮੇਸ਼ਾ ਉਸ ਕਿਸਮ ਦੀ ਉੱਚੀ ਉਡਾਣ 'ਚ ਰਹਿੰਦੇ ਨੇ, ਦੂਸਰੀਆਂ ਗੱਲਾਂ ਦੇ ਵਿੱਚ ਨਹੀਂ ਆਉਂਦੇ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।